ਭਾਰਤ ਸਰਕਾਰ ਨੇ ਜਿਹੜਾ ਐਲਾਨ ਕੀਤਾ ਵੀ ਹਰ ਘਰ ਤਿਰੰਗਾ ਲਹਿਰਾਉਣਾ, ਉਹਦੇ ਬਾਰੇ ਸਿੱਖ ਜਗਤ ਦੇ ਵਿੱਚ ਬੜਾ ਸਹੀ ਤੇ ਸੁਚੱਜਾ ਜਿਹੜਾ ਪ੍ਰਤੀਕਿਰਿਆ ਉਹ ਆਈ ਆ, ਜਿਹਦੇ ਤਹਿਤ ਹਰ ਘਰ ਦੇ ਉੱਤੇ ਖਾਲਸਾਈ ਝੰਡਾ, ਖਾਲਸਾਈ ਨਿਸ਼ਾਨ ਸਾਹਿਬ ਜਿਹੜਾ ਉਹ ਚਲਾਉਣ ਦੇ ਪ੍ਰੋਗਰਾਮ ਬਣ ਰਹੇ ਆ। ਉਹ ਟੈਂਕ ਜਿਹੜੇ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਖੜ੍ਹ ਕੇ ਅਕਾਲ ਤਖਤ ਸਾਹਿਬ ਤੇ ਬੰਬਾਰਮੈਂਟ ਕਰ ਰਹੇ ਸੀ, ਉਹਨਾਂ ਟੈਂਕਾਂ ਉੱਤੇ ਤਿਰੰਗਾ ਝੂਲਦਾ ਸੀ। ਇਸੇ ਤਿਰੰਗੇ ਦੀ ਛਤਰ ਛਾਇਆ ਹੇਠ 1984 ਵਿੱਚ, ਉਸ ਤੋਂ ਬਾਅਦ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਦੀ ਨਸਲਕੁਸ਼ੀ ਹੋਈ। 1947 ਤੋਂ ਲੈ ਕੇ ਅੱਜ ਤੱਕ ਇਸ ਤਿਰੰਗੇ ਨੇ ਸਿੱਖਾਂ ਨੂੰ ਕਦੇ ਰਾਹਤ ਤਾਂ ਬਿਲਕੁਲ ਨਹੀਂ ਦਿੱਤੀ, ਪਰ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਦੇ ਰੂਪ ਦੇ ਵਿੱਚ ਇਹ ਤਿਰੰਗਾ ਸਦਾ ਜਿਹੜਾ ਹੈ ਉਹ ਸਾਡੀ ਹਿੱਕ ਤੇ ਇੱਕ ਬਰਛਾ ਜਿਵੇਂ ਗੱਡਿਆ ਹੁੰਦਾ, ਇਸ ਤਰੀਕੇ ਨਾਲ ਇਹ ਸਾਡੇ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਇਸ਼ਟ ਦੀ ਜਿਵੇਂ ਬੇਅਦਬੀ ਹੋਈ ਆ, ਉਹ ਬੇਅਦਬੀ ਕਰਨ ਵਾਲੇ ਜੇ ਦੰਦ ਲਾਉਂਦੇ ਫਿਰਦੇ ਆ ਤਾਂ ਇਸ ਤਿਰੰਗੇ ਦੀ ਬਦੌਲਤ। ਇਹ ਅਸਲ ਵਿੱਚ ਤਿਰੰਗੇ ਝੰਡੇ ਦੀ ਛਾਂ ਹੇਠ ਹਿੰਦੂਤਵਾ ਨੂੰ ਉਭਾਰਨ ਦਾ ਇੱਕ ਪ੍ਰੋਗਰਾਮ ਆ। ਅਸਲ ਵਿੱਚ ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਦਿਮਾਗ ਦੀਆਂ, ਉਹਨਾਂ ਦੇ ਮਾਨਸਿਕਤਾ ਦੇ ਅੰਦਰ ਜਿਹੜੀਆਂ ਗੜਬੜਾਂ ਨੇ ਉਹ ਨੰਗੀਆਂ ਹੁੰਦੀਆਂ। ਖੁਦ RSS ਨੇ ਆਪਦੇ ਜਿਹੜਾ ਹੈੱਡਕੁਆਟਰ ਸੀ ਇਹਨਾਂ ਦਾ ਨਾਗਪੁਰ ਦੇ ਵਿੱਚ ਹੈਗਾ, ਉੱਥੇ ਤਿਰੰਗਾ ਝੰਡਾ ਜਿਹੜਾ ਸੀਗਾ ਉਹ ਬਹੁਤ ਲੰਮੇ ਅਰਸੇ ਤੱਕ ਨਹੀਂ ਲਹਿਰਾਇਆ ਸੀ। ਭਾਰਤ ਦੀਆਂ ਘੱਟ ਗਿਣਤੀਆਂ ਦੀ ਗੱਲ ਆ, ਨਾਗੇ, ਮਿਜ਼ੋ, ਕਸ਼ਮੀਰੀ, ਦਲਿਤ, ਜਿਹੜਾ ਉਹਨਾਂ ਲੋਕਾਂ ਤੇ, ਉਹਨਾਂ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਿਹਾ, ਉਹ ਜ਼ੁਲਮ ਇਸ ਤਿਰੰਗੇ ਦੀ ਛਤਰ ਛਾਇਆ ਹੇਠ ਹੋਇਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਾਹਿਬ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਸਰਕਾਰ ਨੇ ਜਿਹੜਾ ਐਲਾਨ ਕੀਤਾ ਤੇ ਹਰ ਘਰ ਤਿਰੰਗਾ ਲਹਿਰਾਉਣਾ, ਉਹਦੇ ਬਾਰੇ ਸਿੱਖ ਜਗਤ ਦੇ ਵਿੱਚ ਬੜਾ ਸਹੀ ਤੇ ਸੁਚੱਜਾ ਜਿਹੜਾ ਪ੍ਰਤੀਕਿਰਿਆ ਉਹ ਆਈ ਆ, ਜਿਹਦੇ ਤਹਿਤ ਹਰ ਘਰ ਦੇ ਉੱਤੇ ਖਾਲਸਾਈ ਝੰਡਾ, ਖਾਲਸਾਈ ਨਿਸ਼ਾਨ ਸਾਹਿਬ ਜਿਹੜਾ ਉਹ ਚਲਾਉਣ ਦੇ ਪ੍ਰੋਗਰਾਮ ਬਣ ਰਹੇ ਆ। ਪ੍ਰੋਗਰਾਮ ਦੇ ਜਿਹੜੇ ਐਲਾਨ ਨੇ ਉਹ ਅੱਡ-ਅੱਡ ਪ੍ਰੋਗਰਾਮਾਂ ਦੇ ਵਿੱਚ, ਅੱਡ-ਅੱਡ ਬਿਆਨਾਂ ਦੇ ਵਿੱਚ ਅੱਡ-ਅੱਡ ਜਥੇਬੰਦੀਆਂ ਦੇ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਨੇ, ਧੜੇ ਨੇ, ਉਹ ਇਸ ਤਰੀਕੇ ਦੇ ਬਿਆਨ ਦੇ ਰਹੀਆਂ ਨੇ ਕਿ 13 ਤੋਂ 15 ਅਗਸਤ ਤੱਕ ਭਾਰਤ ਸਰਕਾਰ ਨੇ ਜਿਹੜੇ ਤਿਰੰਗੇ ਚਲਾਉਣ ਦਾ ਹੁਕਮ ਦਿੱਤਾ, ਅਸਲ ਵਿੱਚ ਤਾਂ ਉਹ ਜਿਵੇਂ ਅਸ਼ਵਮੇਧ ਯੱਗ ਦਾ ਘੋੜਾ ਕਹਿੰਦੇ ਆ ਛੱਡਦੇ ਆ ਹਿੰਦੂਤਵਾ ਵਾਲੇ, ਉਵੇਂ ਦੀ ਹੋਈ ਇਹ ਗੱਲ ਆ ਵੀ ਅਸੀਂ ਇਸ ਮੁਲਕ ਦੇ ਵਿੱਚ ਸਾਰੇ ਲੋਕਾਂ ਨੂੰ, ਸਾਰੀਆਂ ਘੱਟ ਗਿਣਤੀਆਂ ਨੂੰ ਇੱਕ ਤਰੀਕੇ ਨਾਲ ਥ੍ਰੈਟ ਵਾ ਤੇ ਚਾਹੁੰਦੇ ਆ ਵੀ ਅਸੀਂ ਸਾਰੇ ਮੁਲਕ ਨੂੰ ਹਿੰਦੂਤਵਾ ਦੇ ਰੰਗ ਵਿੱਚ ਰੰਗੀਏ। ਇਹ ਅਸਲ ਵਿੱਚ ਤਿਰੰਗੇ ਝੰਡੇ ਦੀ ਛਾਂ ਹੇਠ ਹਿੰਦੂਤਵਾ ਨੂੰ ਉਭਾਰਨ ਦਾ ਇੱਕ ਪ੍ਰੋਗਰਾਮ ਆ। ਅਸਲ ਵਿੱਚ ਇਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਦਿਮਾਗ ਦੀਆਂ, ਉਹਨਾਂ ਦੇ ਮਾਨਸਿਕਤਾ ਦੇ ਅੰਦਰ ਜਿਹੜੀਆਂ ਗੜਬੜਾਂ ਨੇ ਉਹ ਨੰਗੀਆਂ ਹੁੰਦੀਆਂ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਿਰੰਗੇ ਨੂੰ, ਇਸ ਹਕੂਮਤ ਦੇ ਚਿੰਨ੍ਹ ਨੂੰ ਪਿਆਰ ਨਹੀਂ ਕਰ ਸਕਦੇ, ਸਤਿਕਾਰ ਨਹੀਂ ਕਰ ਸਕਦੇ। ਠੀਕ ਆ ਕਿ ਬਹੁਤ ਸਾਰੇ ਲੋਕ ਤਿਰਸਕਾਰ ਕਰਨ ਤੋਂ ਬਚਦੇ ਆ, ਪਰ ਸਤਿਕਾਰ ਨਹੀਂ ਕਰਦੇ। ਤਿਰਸਕਾਰ ਜੇ ਨਹੀਂ ਕਰਦੇ ਤਾਂ ਸਤਿਕਾਰ ਬਿਲਕੁਲ ਨਹੀਂ। ਖੁਦ RSS ਨੇ ਆਪਦੇ ਜਿਹੜਾ ਹੈੱਡਕੁਆਟਰ ਸੀ ਇਹਨਾਂ ਦਾ ਨਾਗਪੁਰ ਦੇ ਵਿੱਚ ਹੈਗਾ, ਉੱਥੇ ਤਿਰੰਗਾ ਝੰਡਾ ਜਿਹੜਾ ਸੀਗਾ ਉਹ ਬਹੁਤ ਲੰਮੇ ਅਰਸੇ ਤੱਕ ਨਹੀਂ ਲਹਿਰਾਇਆ ਸੀ। ਹੁਣ ਜਿੱਥੋਂ ਤੱਕ ਭਾਰਤ ਦੀਆਂ ਘੱਟ ਗਿਣਤੀਆਂ ਦੀ ਗੱਲ ਆ, ਨਾਗੇ, ਮਿਜ਼ੋ, ਕਸ਼ਮੀਰੀ, ਦਲਿਤ, ਜਿਹੜਾ ਉਹਨਾਂ ਲੋਕਾਂ ਤੇ, ਉਹਨਾਂ ਘੱਟ ਗਿਣਤੀਆਂ ਤੇ ਜ਼ੁਲਮ ਹੋ ਰਿਹਾ, ਉਹ ਜ਼ੁਲਮ ਇਸ ਤਿਰੰਗੇ ਦੀ ਛਤਰ ਛਾਇਆ ਹੇਠ ਹੋ ਰਿਹਾ। ਸਿੱਖਾਂ ਦੀ ਜੇ ਗੱਲ ਕਰੀਏ ਤਾਂ ਇਸ ਮੁਲਕ ਦੇ ਟੈਂਕਾਂ ਦੇ ਉੱਤੇ ਉਹ ਤਿਰੰਗਾ ਝੂਲਦਾ ਸੀਗਾ। ਜਿਹੜਾ ਤਿਰੰਗਾ ਅੱਜ ਇਹ ਲਾਉਣ ਨੂੰ ਕਹਿ ਰਹੇ ਆ, ਇਹ ਉਹ ਟੈਂਕ ਜਿਹੜੇ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਖੜ੍ਹ ਕੇ ਅਕਾਲ ਤਖਤ ਸਾਹਿਬ ਤੇ ਬੰਬਾਰਮੈਂਟ ਕਰ ਰਹੇ ਸੀ, ਉਹਨਾਂ ਟੈਂਕਾਂ ਉੱਤੇ ਤਿਰੰਗਾ ਝੂਲਦਾ ਸੀ। ਇਸੇ ਤਿਰੰਗੇ ਦੀ ਛਤਰ ਛਾਇਆ ਹੇਠ 1984 ਵਿੱਚ, ਉਸ ਤੋਂ ਬਾਅਦ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਦੀ ਨਸਲਕੁਸ਼ੀ ਹੋਈ। ਜਿਹੜਾ ਵੀ ਬੰਦਾ, ਜਿਹੜਾ ਵੀ ਸਿੱਖੀ ਅਤੇ ਸਿੱਖਾਂ ਉੱਤੇ ਅਟੈਕ ਕਰਦਾ, ਉਹਨੂੰ ਇਹ ਤਿਰੰਗਾ ਬਚਾਉਂਦਾ।
ਤੇ 1947 ਤੋਂ ਲੈ ਕੇ ਅੱਜ ਤੱਕ ਇਸ ਤਿਰੰਗੇ ਨੇ ਸਿੱਖਾਂ ਨੂੰ ਕਦੇ ਰਾਹਤ ਤਾਂ ਬਿਲਕੁਲ ਨਹੀਂ ਦਿੱਤੀ, ਪਰ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਦੇ ਰੂਪ ਦੇ ਵਿੱਚ ਇਹ ਤਿਰੰਗਾ ਸਦਾ ਜਿਹੜਾ ਹੈ ਉਹ ਸਾਡੀ ਹਿੱਕ ਤੇ ਇੱਕ ਬਰਛਾ ਜਿਵੇਂ ਗੱਡਿਆ ਹੁੰਦਾ, ਇਸ ਤਰੀਕੇ ਨਾਲ ਇਹ ਝੂਲਦਾ। ਸੋ ਅਸੀਂ ਇਸ ਤਿਰੰਗੇ ਨੂੰ ਸਿੱਖ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ। ਨਾ ਹੀ ਇਸ ਤਿਰੰਗੇ ਝੰਡੇ ਦੇ ਵਿੱਚ ਬਣਾਉਣ ਮੌਕੇ ਸਾਡਾ ਰੰਗ ਪਾਇਆ ਗਿਆ ਸੀ, ਨਾ ਹੀ ਸਾਡੀ ਇਹਦੇ ਨਾਲ ਕੋਈ ਸਹਿਮਤੀ ਹੈ। ਉਲਟਾ ਇਹ ਇੱਕ ਦੁਸ਼ਮਣ ਦੇ ਝੰਡੇ ਵਾਂਗੂ ਸਾਨੂੰ ਚੁੱਭਦਾ। ਇਹਦੇ ਜਿਹੜੇ ਰੰਗ ਨੇ ਉਹ ਸਾਨੂੰ ਇਉਂ ਦਿਖਦੇ ਆ ਵੀ ਜਿਵੇਂ ਸਾਡੇ ਭਰਾਵਾਂ ਦੇ ਲਹੂ ਨਾਲ ਲਿਬੜਿਆ ਹੋਇਆ। ਇਹ ਤਿਰੰਗਾ ਸਾਡੀ ਕੌਮ ਦੇ ਲਹੂ ਨਾਲ ਲਿਬੜਿਆ ਹੋਇਆ। ਜਿੱਦਣ ਇਹ ਤਿਰੰਗਾ ਸਾਡੇ ਖਿਲਾਫ ਵਰਤਿਆ ਜਾਂਦਾ ਉਦੋਂ ਕਹਿੰਦੇ ਨੇ ਇਹ ਦਹਿਸ਼ਤਗਰਦ ਨੇ, ਇਹ ਪਾਕਿਸਤਾਨ ਦੇ ਪਿੱਠੂ ਨੇ, ਇਹ ਸਿਰਫੁਰੇ ਕਾਤਲ ਦਰਿੰਦੇ ਨੇ, ਜੋ ਵੀ ਗੰਦੇ ਤੋਂ ਗੰਦੇ ਭੈੜੇ ਤੋਂ ਭੈੜੇ ਦੋਸ਼ ਲਾਉਣੇ ਹੁੰਦੇ ਆ। ਜਿਵੇਂ ਕਹੀਦਾ ਨਾ ਵੀ ਪਹਿਲਾਂ ਜਦੋਂ ਕਿਸੇ ਨੇ ਕੁੱਤੇ ਨੂੰ ਮਾਰਨਾ ਹੋਵੇ ਪਹਿਲਾਂ ਪਾਗਲ ਕਰਾਰ ਦੇ ਲੈਂਦੇ, ਪਹਿਲਾਂ ਸਾਨੂੰ ਭੰਡਦੇ ਆ, ਨਿੰਦਦੇ ਆ, ਫਿਰ ਸਾਡਾ ਕਤਲੇਆਮ ਕਰਦੇ ਆ। ਇਹ ਸਾਰਾ ਕੁਝ ਇਸ ਤਿਰੰਗੇ ਝੰਡੇ ਦੀ ਛਾਂ ਹੇਠ ਚੱਲ। ਤੋ ਇਸ ਝੰਡੇ ਨੇ ਸਾਨੂੰ ਕਦੇ ਸੁੱਖ ਦਾ ਸਾਹ ਨਹੀਂ ਦਿੱਤਾ। ਹੁਣ ਸਾਡੇ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਇਸ਼ਟ ਦੀ ਜਿਵੇਂ ਬੇਅਦਬੀ ਹੋਈ ਆ, ਉਹ ਬੇਅਦਬੀ ਕਰਨ ਵਾਲੇ ਜੇ ਦੰਦ ਦਨਾਉਂਦੇ ਫਿਰਦੇ ਆ ਤਾਂ ਇਸ ਤਿਰੰਗੇ ਦੀ ਬਦੌਲਤ। ਇਹ ਉਹੀ ਤਿਰੰਗਾ ਹੈ ਜਿਹਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਆਲੇ ਦੁਆਲੇ ਜਿੰਨੀਆਂ ਵੀ ਸਾਡੀਆਂ ਸਰਾਵਾਂ ਨੇ, ਜਿਹੜੀਆਂ ਸੰਗਤਾਂ ਨੇ ਇਸ ਕਰਕੇ ਬਣਾਈਆਂ ਨੇ ਵੀ ਜਿਹੜੇ ਸ਼ਰਧਾਲੂ ਦੂਰੋਂ ਨੇੜੋਂ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਜਦੋਂ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਚੰਗੇ ਤਰੀਕੇ ਦੇ ਪ੍ਰਬੰਧ ਦਿੱਤੇ ਜਾਣ। ਪਰ ਉਹਨਾਂ ਤੇ ਜਜ਼ੀਆ ਲਾਤਾ। ਮੁਗਲਾਂ ਦੇ ਰਾਜ ਵਿੱਚ ਜਾਂ ਪੁਰਾਤਨ ਇਤਿਹਾਸ ਵਿੱਚ ਸੁਣਿਆ ਬਈ ਦੂਜੇ ਧਰਮਾਂ ਦੇ ਲੋਕਾਂ ਉੱਤੇ ਵੱਧ ਤੋਂ ਵੱਧ ਟੈਕਸ ਜਜ਼ੀਆ ਲਾਇਆ ਜਾਂਦਾ ਸੀ, ਤੰਗ ਕੀਤਾ ਜਾਂਦਾ ਸੀ। ਹੁਣ ਇੱਥੇ ਪਹਿਲੋਂ ਲੰਗਰ ਤੇ ਲਾਇਆ ਸੀ ਇੱਕ ਵਾਰੀ, ਲੰਗਰ ਦੀਆਂ ਚੀਜ਼ਾਂ ਉੱਤੇ, ਹੁਣ ਇੱਥੇ ਲਾਤਾ। ਇਹ ਜਿਹੜੇ ਟੈਕਸ ਨੇ, ਇਹ ਜਿਹੜੇ ਜਜ਼ੀਏ ਨੇ, ਇਹ ਲਾਉਣ ਤੋਂ ਬਾਅਦ ਉੱਪਰੋਂ ਆਸ ਕਰਦੇ ਆ ਵੀ ਸਿੱਖ ਸਾਡੇ ਦਿੱਤੇ ਹੋਏ ਹੁਕਮਾਂ ਨੂੰ ਮੰਨਣ। ਪਰ ਚੰਗੀ ਗੱਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਜਜ਼ੀਏ ਤੋਂ ਇਨਕਾਰ ਕੀਤਾ। ਪਰ ਸਭ ਤੋਂ ਜਿਹੜੀ ਕਮੀਨਗੀ, ਸਭ ਤੋਂ ਮਾੜੀ, ਸਭ ਤੋਂ ਭੈੜੀ ਗੱਲ ਆ ਉਹ ਇਹ ਹੈ ਕਿ ਇੱਕ ਪਾਸੇ ਯੋਗੀ ਵਰਗੇ, ਮੋਦੀ ਵਰਗੇ ਦੁਨੀਆ ਨੂੰ ਭਰਮਾਉਂਦੇ ਫਿਰਦੇ ਆ ਵੀ ਅਸੀਂ ਤਾਂ ਸਿੱਖਾਂ ਦਾ ਪਿਆਰ ਹੀ ਬੜਾ ਕਰਦੇ ਆ, ਸਾਡੇ ਮਨ 'ਚ ਸਿੱਖੀ ਦੇ ਪ੍ਰਤੀ ਬੜੀ, ਨੌਵੇਂ ਪਾਤਸ਼ਾਹ ਦੇ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਬੜਾ। ਪਿੱਛੇ ਜੇ ਪ੍ਰੋਗਰਾਮ ਇੱਕ ਕੀਤਾ ਜਿਹਦੇ ਵਿੱਚ ਸਾਡੀ ਕੌਮ ਦੇ ਬੜੇ ਜਾ ਕੇ ਉੱਥੇ ਬਹਿ ਗਏ, ਜਿਹੜੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣਨ ਨੂੰ ਬੜੇ ਰਾਹ ਲੱਭ ਲੈਂਦੇ ਆ। ਤੋ ਇਹ ਜਿਹੜਾ ਸਾਰਾ ਕੁਛ ਆ ਉਹ ਸਾਨੂੰ ਇਹੋ ਜਿਹੇ ਮੌਕੇ ਚੇਤੇ ਆਉਂਦਾ ਜਦੋਂ ਇਹ ਕਹਿੰਦੇ ਆ ਕਿ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਆਲੇ ਦੁਆਲੇ ਆਉਣ ਦੇ ਲਈ ਸ਼ਰਧਾਲੂਆਂ ਤੋਂ ਸਾਨੂੰ ਮਾਇਆ ਇਕੱਠੀ ਕਰਕੇ ਦੇ, ਅਸੀਂ ਤੁਹਾਤੋਂ ਟੈਕਸ ਲਵਾਂਗੇ, ਤੁਹਾਤੋਂ ਜਜ਼ੀਆ ਲਵਾਂਗੇ। ਉਹ ਇਸ ਸੰਸਾਰ ਦੇ ਵਿੱਚ ਦੁਨੀਆ ਭਰ ਤੋਂ ਜਦੋਂ ਵੀ ਕੋਈ ਲੋਕ ਦਰਬਾਰ ਸਾਹਿਬ ਆਉਂਦੇ ਆ ਉਹਨਾਂ ਨੂੰ ਬਹੁਤ ਅਦਬ ਸਤਿਕਾਰ, ਬੜਾ ਸਕੂਨ ਹਾਸਲ ਹੁੰਦਾ। ਤੇ ਹਰੇਕ ਜਿਹੜਾ ਬੰਦਾ ਹੈ ਉਹ ਇੱਥੇ ਆਉਣ ਤੋਂ ਬਾਅਦ ਆਪਦੇ ਆਪ ਨੂੰ ਭਰਿਆ ਭਰਿਆ ਮਹਿਸੂਸ ਕਰਦਾ। ਸੋ ਸਿੱਖਾਂ ਦੀ ਦਰਬਾਰ ਸਾਹਿਬ ਦੇ ਨਾਲ ਜਿਹੜੀ ਆਸਥਾ ਇਕੱਲਿਆਂ ਦੀ ਨਹੀਂ, ਸਾਰੇ ਸੰਸਾਰ ਦੇ ਗੈਰ ਸਿੱਖ ਵੀ ਇੱਥੇ ਪਿਆਰ ਸਤਿਕਾਰ ਇਹਨੂੰ ਕਰਦੇ। ਉਹ ਜਿਹੜੀ ਸਿੱਖਾਂ ਦੀ ਚੜ੍ਹਤ ਆ, ਜਿਹੜੀ ਸਿੱਖਾਂ ਦੀ ਇਸ ਥਾਂ ਦੇ ਕਰਕੇ ਲੋਕਾਂ 'ਚ ਪਛਾਣ ਬਣਦੀ ਹੈ। ਕਿਉਂਕਿ ਭਾਰਤ ਦੇ ਵਿੱਚ ਜਦੋਂ ਵੀ ਕੈਨੇਡਾ, ਅਮਰੀਕਾ ਜਾਂ ਕਿਸੇ ਵੀ ਹੋਰ ਮੁਲਕ ਤੋਂ ਕੋਈ ਆਉਂਦਾ ਹੈ ਤਾਂ ਉਹਦੇ ਲਈ ਇੱਕ ਸਭ ਤੋਂ ਜ਼ਰੂਰੀ ਗੱਲ ਹੁੰਦੀ ਆ ਕਿ ਮੈਂ ਅੰਮ੍ਰਿਤਸਰ ਜਾਣਾ ਚਾਹੁੰਦਾ, ਮੈਂ ਦਰਬਾਰ ਸਾਹਿਬ ਜਾਣਾ ਚਾਹੁੰਦਾ। ਸਾਡੇ ਸਾਹਮਣੇ ਆ ਕਿ ਇਤਿਹਾਸ ਜਿਹੜਾ ਹੈ ਉਹ ਭਰਿਆ ਪਿਆ ਕਿ ਹਰੇਕ ਜਿਹੜਾ ਦੂਜੇ ਮੁਲਕਾਂ ਤੋਂ ਕੋਈ ਅਹਿਮ VIP ਆ ਉਹ ਇੱਥੇ ਆਉਂਦਾ ਹੀ ਆਉਂਦਾ। ਤੇ ਇਸ ਚੀਜ਼ ਦਾ ਇਹਨਾਂ ਨੂੰ ਬੜਾ ਔਖਾ ਲੱਗਦਾ। ਇਹ ਕੋਈ ਨਾ ਕੋਈ ਉਸ ਟਾਈਮ ਵੀ ਇਹੋ ਜਿਹੀ ਹਰਕਤ ਕਰਨਗੇ, ਕਰਦੇ ਰਹਿੰਦੇ ਆ। ਕਿਸੇ ਨੂੰ ਕਹਿਣਗੇ ਦਰਗਾਣੇ ਮੰਦਰ ਲਾਜ਼ਮੀ ਜਾਣਾ ਪਊ, ਕਿਸੇ ਨੂੰ ਕੋਈ ਹੋਰ ਸੱਪ ਛੱਡ ਦਿੰਦੇ ਆ। ਉਹ ਇਹਨਾਂ ਨੂੰ ਜਿਹੜੀ ਉਹ ਤਕਲੀਫ ਆ, ਜਿਹੜੀ ਖੁਣਸ ਵਾ, 5 ਸਦੀਆਂ ਦਾ ਵੈਰ, ਅਸਲ ਵਿੱਚ ਤਾਂ ਉਹ ਆ ਅੱਜ ਜਿਹੜਾ ਇਹ ਐਲਾਨ ਕੀਤਾ ਗਿਆ, ਜਿਹੜਾ ਜਿਹਦੀ ਕਰਕੇ ਅੱਜ ਤੋਏ ਹੋ ਰਹੀ। ਤੇ ਸਿਆਸੀ ਭਲਵਾਨਾਂ ਦਾ ਹਾਲ ਉਹੀ ਹੈ ਜਿਹੜਾ ਪਿਛਲੀ ਵਾਰ ਸੀ GST ਬੁੱਕ, ਜਿਹੜਾ ਆਮ ਹੀ ਰੀ ਕਰੀ ਜਾਣਾ। ਚਾਹੀਦਾ ਤਾਂ ਇਹ ਆ ਕਿ ਅਕਾਲ ਤਖਤ ਸਾਹਿਬ ਤੇ ਇੱਕ ਇਕੱਠ ਸੱਦਿਆ ਜਾਵੇ ਤੇ ਐਲਾਨ ਕੀਤਾ ਜਾਵੇ ਕਿ ਸਾਰੀ ਸਿੱਖ ਕੌਮ ਆਪੋ ਆਪਣੇ ਘਰਾਂ, ਕੋਠੀਆਂ ਵਗੈਰਾ ਤੇ ਆ ਸਾਰਾ ਅਗਸਤ ਦਾ ਮਹੀਨਾ ਇੱਕ ਤਾਂ ਖਾਲਸਾਈ ਝੰਡੇ ਜਿਹੜੇ ਆ ਉਹ ਲਾਓ। ਤੇ ਜੇਕਰ ਹੋਰ ਕੌਮਾਂ ਦੇ, ਹੋਰ ਧਰਮਾਂ ਦੇ, ਹੋਰ ਵਿਸ਼ਵਾਸਾਂ ਦੇ ਲੋਕ ਨੇ
ਜਿਹੜੇ ਇੱਥੇ ਵਸਦੇ ਨੇ ਜਾਂ ਸਾਡੇ ਨਾਲ ਜਿਨ੍ਹਾਂ ਦੀ ਸਾਂਝ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਖਾਲਸਾਈ ਝੰਡਾ ਨਹੀਂ ਚਲਾ ਸਕਦੇ, ਤੁਸੀਂ ਆਪਦੀ ਮਰਜ਼ੀ ਦਾ ਕਿਸੇ ਵੀ ਰੰਗ ਦਾ ਝੰਡਾ ਜਿਹੜਾ ਹੈਗਾ ਚਲਾ ਲਓ, ਪਰ ਤਿਰੰਗਾ ਨਹੀਂ ਲਓ। ਨੋ ਟੂ ਤਿਰੰਗਾ, ਨੋ ਟੂ ਟਰਾਈ ਕਲਰ। ਤਿਰੰਗੇ ਝੰਡੇ ਦਾ ਆਪਾਂ ਬਾਈਕਾਟ ਕਰਨਾ, ਤਿਰੰਗੇ ਝੰਡੇ ਦੇ ਖਿਲਾਫ ਡਟਣਾ, ਹੋਰ ਜੋ ਮਰਜ਼ੀ ਕਰ। ਦੂਸਰੀ ਗੱਲ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਕਿ ਜਿਹੜੇ ਸਾਡੀ ਕੌਮ ਦੇ ਲੋਕ, ਕਿਉਂਕਿ ਵੰਡ ਜਿਹੜੀ ਸੀ ਉਹ ਬੰਗਾਲ ਦੀ ਤੇ ਪੰਜਾਬ ਦੀ ਹੋਈ, ਆ ਜਿਹੜੇ ਯੂਪੀ, ਬਿਹਾਰ, ਮੱਧ ਪ੍ਰਦੇਸ਼ ਵਗੈਰਾ ਨੇ, ਇੱਥੇ ਕੁਛ ਨਹੀਂ ਸੀ, ਸਾਡੀ ਕੌਮ ਦਾ ਘਾਣ ਹੋਇਆ ਸੀ। ਉਹ ਹੁਣ ਤੋਂ ਹੀ ਐਲਾਨ ਕਰ ਦੇਣਾ ਚਾਹੀਦਾ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਬੈਠਾ ਭਾਈ, ਉਹ ਦਰਬਾਰ ਸਾਹਿਬ ਪਹੁੰਚੇ। ਇੱਥੇ ਆਪਾਂ 15 ਅਗਸਤ ਵਾਲੇ ਦਿਨ ਇੱਕ ਇਹੋ ਜਿਹਾ ਵੱਡਾ ਇਕੱਠ ਕਰੀਏ ਜਿੱਥੇ ਉਹ ਜਿਹੜੇ ਲੋਕ ਉਸ ਟਾਈਮ ਮਾਰੇ ਗਏ, ਜਿਨ੍ਹਾਂ ਦਾ ਦੋਸ਼ ਕੋਈ ਨਹੀਂ, ਉਹਨਾਂ ਦੇ ਧਰਮ ਕਰਕੇ ਵੀ ਇਹ ਸਿੱਖ ਆ ਇਹਨੂੰ ਵੱਢ ਦਿਓ, ਇਹ ਮੁਸਲਮਾਨ ਆ ਇਹਨੂੰ ਵੱਢ ਦਿਓ। ਜਿਹੜਾ ਉੱਥੇ ਉਦੋਂ ਧੀਆਂ ਭੈਣਾਂ ਦੀ ਬੇਪੱਤੀ ਹੋਈ, ਜੋ ਉਸ ਟਾਈਮ ਵਹਿਸ਼ੀਪੁਣਾ, ਜੋ ਦਰਿੰਦਗੀ ਹੋਈ, ਜੋ ਉਸ ਮੌਕੇ ਇੰਨੇ ਲੋਕ ਸਿਰਫ ਇਸ ਕਰਕੇ ਕਿ ਇੱਕ ਮੁਲਕ ਜਿਹੜੇ ਸੀਗਾ ਉਹ ਬਣ ਰਿਹਾ ਸੀਗਾ, ਹਿੰਦੁਸਤਾਨ ਤੇ ਪਾਕਿਸਤਾਨ ਨੇ ਬਣਨਾ ਸੀ, ਵੰਡ ਹੋਣੀ ਸੀ। ਸੋ ਉਹ ਤਾਂ ਸਾਡੀ ਤਬਾਹੀ ਦਾ ਦਿਨ। ਤੇ ਇਹ ਕਹਿੰਦੇ ਜੀ ਲੁੱਡੀਆਂ ਪਾਓ, ਭੰਗੜੇ, ਖੁਸ਼ੀਆਂ ਮਨਾਓ। ਕਾਹਦੀਆਂ ਖੁਸ਼ੀਆਂ? ਜਿੱਦਣ ਸਾਡੇ ਘਰਾਂ ਦੇ ਵਿੱਚ ਕਿਸੇ ਦਾ ਡੈਥ ਦਾ ਦਿਨ ਹੁੰਦਾ, ਮੌਤ ਦਾ ਦਿਨ ਹੁੰਦਾ, ਤਾਂ ਸਾਡੇ ਪਰਿਵਾਰਾਂ ਦੇ ਵਿੱਚ ਉਹ ਦਿਨ ਚੇਤੇ ਕੀਤਾ ਜਾਂਦਾ ਕਿ ਅੱਜ ਦੇ ਦਿਨ ਆਹ ਗੱਲ ਹੋ ਗਈ ਸੀ। ਜੇਕਰ ਪਰਿਵਾਰ ਦੇ ਵਿੱਚੋਂ ਕਿਸੇ ਦੇ ਦਾਦਾ ਜੀ, ਕਿਸੇ ਦੇ ਪਿਤਾ ਜੀ, ਕਿਸੇ ਦੀ ਮਾਤਾ ਜੀ, ਜਾਂ ਕੋਈ ਭੈਣ ਭਰਾ ਦੀ ਡੈਥ ਹੋਈ ਹੁੰਦੀ ਆ, ਮੌਤ ਹੋਈ ਹੁੰਦੀ ਆ, ਜਾਂ ਕੋਈ ਹੋਰ ਮੰਦਭਾਗੀ ਘਟਨਾ ਵਾਪਰੀ ਹੁੰਦੀ ਆ, ਪਰਿਵਾਰ ਸਾਰਾ ਉਹਦੇ ਬਾਰੇ ਚਿੰਤਾ ਕਰਦਾ, ਉਹਦੇ ਬਾਰੇ ਚਰਚਾ ਕਰਦਾ, ਉਹਦੀ ਗੱਲ ਕਰਦਾ ਕਿ ਸਾਡੇ ਜੀ ਇਸ ਤਰ੍ਹਾਂ ਹੋ ਗਿਆ ਸੀ, ਪਿਛਲੇ ਸਾਲ ਹੋ ਗਿਆ ਸੀ, 5 ਸਾਲ ਹੋ ਗਏ ਅੱਜ ਪਾਪਾ ਜੀ, ਕੋਈ ਕਹੂਗਾ ਅੱਜ 10 ਸਾਲ ਹੋ ਗਏ ਮੇਰੀ ਭੈਣ ਦੀ ਇਸ ਤਰ੍ਹਾਂ ਮੌਤ ਹੋਈ ਸੀ। ਤੇ ਸਾਡੇ ਤਾਂ ਇਸ ਅਗਸਤ ਦੇ ਮਹੀਨੇ ਦੇ ਵਿੱਚ ਜੋ ਕੁਝ ਸਾਡੇ ਕੌਮ ਨਾਲ ਉਦੋਂ ਵਾਪਰਿਆ, ਅੱਜ 1947 ਤੋਂ 2022 ਆ ਗਏ। ਮੈਂ ਪਾਕਿਸਤਾਨ ਜਥੇ ਨਾਲ ਗਿਆ ਸੀ, ਉੱਥੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਹਜ਼ਾਰਾਂ ਕਿਤਾਬਾਂ, ਫਿਲਮਾਂ, ਨਾਟਕ ਬਣੇ ਹੋਏ ਨੇ, ਤੇ ਉਹਨਾਂ ਵਿੱਚ ਉਸ ਵੇਲੇ ਦੀ ਤਬਾਹੀ, ਉਸ ਵੇਲੇ ਦਾ ਸਾਰਾ ਦੁੱਖ ਉਹ ਸਾਡੇ ਸਾਹਮਣੇ। ਕਹਿੰਦੇ ਆ ਜਵਾਹਰ ਲਾਲ ਨਹਿਰੂ ਦੇ ਕਿਸੇ ਨੇ ਗਲ ਮੈਨੂੰ ਹੱਥ ਪਾ ਲਿਆ ਸੀ, ਕਿਸੇ ਬੀਬੀ ਨੇ, ਬਈ ਤੂੰ ਜਿਹੜਾ ਸਾਡੀ ਕੌਮ ਦਾ, ਸਾਡੇ ਲੋਕਾਂ ਦਾ ਕਾਤਲ। ਤੇ ਸਾਡੀ ਕੌਮ ਦਾ ਜਿਸ ਦਿਨ ਐਡਾ ਵੱਡਾ ਘਾਣ ਹੋਇਆ ਹੋਵੇ, ਉਸ ਦਿਨ ਸਾਨੂੰ ਖੁਸ਼ੀਆਂ ਸੁੱਝਦੀਆਂ ਨੇ, ਉਦਾਂ ਸਾਨੂੰ ਭੰਗੜੇ ਸੁੱਝਦੇ ਨੇ। ਸਾਡਾ ਤਾਂ ਉਸ ਦਿਨ ਬਹੁਤ ਔਖਾ ਦਿਨ ਸੀ। ਤੇ ਸਾਨੂੰ ਚਾਹੀਦਾ ਤਾਂ ਇਹ ਆ ਕਿ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਸ ਮੌਕੇ ਮਾਰੇ ਗਏ ਸਾਰੇ ਲੋਕਾਂ ਲਈ ਅਰਦਾਸ ਬੇਨਤੀ ਕਰੀਏ, ਉਹਨਾਂ ਕਤਲ ਕੀਤੇ ਗਏ ਲੋਕਾਂ ਦੀ ਜਿਹੜੀ ਯਾਦ ਵਿੱਚ ਜੁੜੀਏ, ਕਿਉਂਕਿ ਉਹਨਾਂ ਦਾ ਕੋਈ ਦੋਸ਼ ਨਹੀਂ ਸੀ। ਉਹ ਜੇਕਰ ਕੋਈ ਬੰਦਾ ਸਿੱਖਾਂ ਦੇ ਘਰੇ ਜਨਮਦਾ, ਹਿੰਦੂਆਂ ਦੇ ਘਰੇ ਜਨਮਦਾ, ਮੁਸਲਮਾਨ ਦੇ ਘਰੇ ਜਨਮਦਾ, ਉਹਦਾ ਕੋਈ ਦੋਸ਼ ਨਹੀਂ ਹੁੰਦਾ ਹੈ। ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਆ ਕਿ ਕਿਸ ਮਾਂ-ਬਾਪ ਦੇ ਘਰ ਉਹਦਾ ਜਨਮ ਹੋਣਾ, ਤੇ ਉਹਨੂੰ ਸਿਰਫ ਇਸ ਕਰਕੇ ਕਤਲ ਕਰ ਦੇਣਾ ਕਿ ਜੀ ਇਹ ਹਿੰਦੂ ਹੈ, ਸਿੱਖ ਆ, ਇਹ ਕੋਈ ਹੈ। ਹਾਂ, ਉਹਦਾ ਕੋਈ ਦੋਸ਼ ਬਣਦਾ ਹੋਵੇ, ਉਹਦੀ ਕੋਈ ਗੱਲ ਹੋਵੇ, ਉਹ ਕਹਾਣੀ ਹੋਰ ਹੁੰਦੀ ਹੈ। ਪਰ ਇੱਥੇ ਤਾਂ ਸਾਡੇ, ਅਸੀਂ ਇਸ ਗੱਲ ਤੇ ਹੁਣ ਖੁਸ਼ੀਆਂ ਮਨਾਈਏ ਕਿ ਅਸੀਂ ਬੜਾ ਕਤਲੇਆਮ ਕੀਤਾ, ਬੜੀਆਂ ਧੀਆਂ ਭੈਣਾਂ ਉਦੋਂ ਬੇਪਤ ਹੋਈਆਂ, ਬੜੀਆਂ ਕਹਾਣੀਆਂ ਨੇ, ਬੜੇ ਉਹ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਲਿਆਉਣ ਦੀ ਲੋੜ। ਅੱਜ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਵਿਛੜੇ ਹੋਏ ਨੇ, ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਗਏ ਨੇ, ਉਹ ਇੱਧਰ ਨੂੰ ਭਾਰਤ ਵੱਲ ਨੂੰ, ਪੰਜਾਬ ਵੱਲ ਨੂੰ, ਪੂਰਬੀ ਪੰਜਾਬ ਵੱਲ ਨੂੰ ਮੂੰਹ ਕਰ ਕਰਕੇ ਰੋਂਦੇ ਆ ਤੇ ਚੇਤੇ ਕਰਦੇ ਆ ਕਿ ਇੱਕ ਮੇਰਾ ਭਰਾ ਹੁੰਦਾ ਸੀ, ਉਹ ਭਾਰਤ ਵਿੱਚ ਰਹਿ ਗਿਆ ਸੀ, ਉਹ ਪੰਜਾਬ ਵਿੱਚ ਰਹਿ ਗਿਆ ਸੀ। ਜੇ ਕਿਸੇ ਨੂੰ ਪਤਾ ਹੋਵੇ, ਉਹ ਜੀ ਲੁਧਿਆਣੇ ਕੋਲੇ ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਸਾਡਾ ਪਿੰਡ ਸੀਗਾ, ਉੱਥੋਂ ਉਹ ਵਿਛੜਿਆ ਸਾਡੇ ਕੋਲੋਂ। ਉਧਰੋਂ ਕੋਈ ਜਿਹੜਾ ਹੈਗਾ ਆਇਆ ਹੋਇਆ ਸਿੱਖ ਪਰਿਵਾਰ, ਉਹ ਕਲਪਦਾ ਵੀ ਅਸੀਂ ਸ਼ੇਖੂਪੁਰੇ ਜ਼ਿਲ੍ਹੇ ਚੋਂ ਆਏ ਆ, ਅਸੀਂ ਜਿਹੜਾ ਚੱਕ ਵਾ ਇੰਨਾ ਨੰਬਰ ਚੱਕ ਦੇ ਵਿੱਚੋਂ ਸੀ, ਅਸੀਂ 22 ਨੰਬਰ, ਅਸੀਂ 12 ਨੰਬਰ 'ਚ ਚੱਕ 'ਚ ਸੀ। ਜੇਕਰ ਕੋਈ ਉੱਥੋਂ ਦਾ ਹੋਵੇ, ਉਹ ਦੱਸੇ ਕਿ ਮੇਰੀ ਉੱਥੇ ਭੈਣ ਰਹਿ ਗਈ ਸੀ, ਕੋਈ ਕਹਿੰਦਾ ਮੇਰੀ ਧੀ ਰਹਿ ਗਈ ਸੀ। ਔਰ ਬਹੁਤ ਸਾਰੀਆਂ ਇਹੋ ਜਿਹੀਆਂ ਦਰਦਨਾਕ ਕਹਾਣੀਆਂ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆ ਰਹੀਆਂ। ਸੋ ਇਸ ਮੌਕੇ ਜਿਹੜੇ ਮੁਲਕ ਦੇ ਹਾਕਮ ਕਹਿੰਦੇ ਆ ਵੀ ਖੁਸ਼ੀਆਂ ਮਨਾਓ, ਲੁੱਡੀਆਂ ਪਾਓ, ਭੰਗੜੇ, ਖੁਸ਼ੀਆਂ ਡੀਜੇ ਲਾ ਕੇ, ਮੇਰਾ ਦੇਸ਼ ਮਹਾਨ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕੋਈ ਅਰਥ ਰੱਖਦੀਆਂ ਨੇ? ਜੇ ਤਾਂ ਇਸ ਮੁਲਕ ਦੇ ਵਿੱਚ ਸਿੱਖਾਂ ਨੂੰ ਬਹੁਤ ਅਦਬ ਸਤਿਕਾਰ ਮਿਲਿਆ,
ਜੇ ਤਾਂ ਇਸ ਮੁਲਕ ਦੇ ਵਿੱਚ ਭਾਰਤ ਵਿੱਚ ਆਉਣ ਤੋਂ ਬਾਅਦ ਸਾਨੂੰ ਸਕੂਨ ਮਿਲਿਆ ਹੁੰਦਾ ਫੇਰ ਤਾਂ ਕੋਈ ਗੱਲ ਸੀ। ਹੁਣ ਤਾਂ ਕਹਾਣੀ ਕੋਈ ਹੋਰ ਹੋਈ ਪਈ। ਹੁਣ ਤਾਂ ਹਰ ਕਦਮ ਉੱਤੇ ਧੋਖਾ, ਬੇਇਨਸਾਫੀਆਂ, ਜ਼ੁਲਮ, ਵਿਤਕਰੇ ਤੇ ਇਹੋ ਜਿਹਾ ਮੁਲਕ ਆ ਜਿੱਥੇ ਫੌਜ ਦੇ ਵੱਡੇ ਅਫਸਰ ਇਹ ਐਲਾਨ ਕਰਦੇ ਰਹੇ ਆ ਕਿ ਅਸੀਂ ਤੁਹਾਡੀਆਂ ਧੀਆਂ ਭੈਣਾਂ ਨਾਲ ਅਸੀਂ ਗਲਤ ਕਰਾਂਗੇ ਤੇ ਅਸੀਂ ਦੇਸ਼ ਭਗਤ ਪੈਦਾ ਕਰਾਂਗੇ, ਤੁਸੀਂ ਪਾਕਿਸਤਾਨ ਦੇ ਪਿੱਠੂ ਹੋ ਗਏ। ਹੱਦ ਹੋਈ ਪਈ ਆ। ਇਹ ਮੁਲਕ ਆ ਜਿੱਥੋਂ ਦੇ ਲੀਡਰ ਕਹਿੰਦੇ ਨੇ ਕਿ ਮੁਸਲਮਾਨ ਔਰਤਾਂ ਨੂੰ ਕਬਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਦੀਆਂ ਬੋਡੀਜ਼ ਉਹਨਾਂ ਨਾਲ ਜ਼ਬਰ ਜਨਾਹ ਕਰੋ। ਇਹ ਮੁਲਕ ਆ ਜਿੱਥੇ ਮਾਂ ਦਾ ਪੇਟ ਪਾੜ ਕੇ ਉਹਦੇ ਵਿੱਚੋਂ ਬੱਚਾ ਕੱਢ ਕੇ ਕਤਲ ਕਰਨ ਵਾਲੇ ਜਿਹੜੇ ਆ ਉਹ ਨਾਇਕ ਬਣੇ ਫਿਰਦੇ ਆ। ਇਸ ਤਰੀਕੇ ਦੇ ਲੋਕਾਂ ਨਾਲ, ਇਸ ਤਰੀਕੇ ਦੇ ਮੁਲਕ ਨਾਲ ਕਿਵੇਂ ਕੋਈ ਗੁਜ਼ਾਰਾ ਕਰ ਸਕਦਾ? ਇਸ ਤਰੀਕੇ ਦੇ ਲੋਕਾਂ ਨਾਲ ਕਿਵੇਂ ਕੋਈ ਦਿਨ ਕੱਢ ਸਕਦਾ? ਸੋ ਇਸ ਮੁਲਕ ਦੇ ਵਿੱਚ ਤਿਰੰਗੇ ਝੰਡੇ ਦੀ ਛਾਂ ਹੇਠ ਅਸਲ ਵਿੱਚ ਉਸ ਹਿੰਦੂ ਕੱਟੜਵਾਦ ਨੂੰ ਹਲਾਰਾ ਦਿੱਤਾ ਜਾ ਰਿਹਾ ਜਿਸ ਹਿੰਦੂ ਕੱਟੜਵਾਦ ਨੇ ਮਨੁੱਖਤਾ ਦਾ ਹਮੇਸ਼ਾ ਕਤਲੇਆਮ ਕੀਤਾ। ਇਤਿਹਾਸ ਜਿਹੜਾ ਉਹ ਗਵਾਹ ਆ ਕਿ ਰਾਮਾਇਣ ਤੇ ਮਹਾਭਾਰਤ ਵਰਗੀਆਂ ਐਡੀਆਂ ਖਤਰਨਾਕ ਜੰਗਾਂ ਜਿਹੜੀਆਂ ਨੇ ਜਿਹਦਾ ਕੋਈ ਧਾਰਮਿਕ ਜਾਂ ਕੌਮੀ ਜਾਂ ਕੋਈ ਪੰਥਕ ਜਾਂ ਕੋਈ ਮਨੁੱਖਤਾ ਦੀ ਭਲੇ ਵਾਲਾ ਗੱਲ ਨਹੀਂ, ਬਸ ਨਿੱਜੀ ਖੁੰਦਕਾਂ ਚੋਂ। ਸੋ ਇਹ ਜਿਹੜਾ ਸਾਰਾ ਕੁਝ ਹੈ ਇਹਦੇ ਲਈ ਅੱਜ ਦੇ ਸਮੇਂ ਦੇ ਵਿੱਚ ਜਦੋਂ ਬੀਤੇ ਹੋਏ ਸਮੇਂ ਦੀ ਗੱਲ ਕਰਦੇ ਆ ਤਾਂ ਉਸ ਮੌਕੇ ਸਾਡੇ ਹੱਥ 'ਚ ਕੰਟਰੋਲ ਨਹੀਂ ਸੀ। ਅੱਜ ਤਾਂ ਅਸੀਂ ਆਪ ਕਰਨਾ। ਸੋ ਅਕਾਲ ਤਖਤ ਸਾਹਿਬ ਤੋਂ, ਸ਼੍ਰੋਮਣੀ ਕਮੇਟੀ ਤੋਂ ਜਾਂ ਇਉਂ ਕਹੀਏ ਸਮੁੱਚੇ ਸਿੱਖ ਜਗਤ ਤੋਂ ਇਸ ਮੌਕੇ ਇਹ ਆਸ ਕਰਨੀ ਬਣਦੀ ਆ ਕਿ ਤਿਰੰਗੇ ਝੰਡੇ ਦੇ ਖਿਲਾਫ ਬਾਈਕਾਟ ਦਾ ਜਿਹੜਾ ਸੱਦਾ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਜਾਵੇ, ਮੰਨਿਆ ਜਾਵੇ ਤੇ ਇਹਦੇ ਨਾਲ ਜਿਹੜੀਆਂ ਦੂਜੀਆਂ ਕੌਮਾਂ ਦੇ ਲੋਕ ਨੇ ਉਹਨਾਂ ਦੇ ਵੀ ਭਾਵਨਾ ਦੇ ਅਨੁਸਾਰ ਉਹਨਾਂ ਨੂੰ ਇਹ ਸੱਦਾ ਦਿੱਤਾ ਜਾਵੇ ਕਿ ਠੀਕ ਆ, ਅਸੀਂ ਸਿੱਖਾਂ ਨੂੰ, ਆਪਦੇ ਭਾਈਚਾਰੇ ਨੂੰ ਅਸੀਂ ਤਾਂ ਇਹ ਕਿਹਾ ਕਿ ਖਾਲਸਾਈ ਝੰਡੇ ਚਲਾਓ, ਪਰ ਜੇਕਰ ਤੁਹਾਡੇ ਕੋਈ ਆਪ ਦਾ ਝੰਡਾ ਹੈ ਉਹ ਤੁਸੀਂ ਲਾ ਸਕਦੇ ਹੋ, ਪਰ ਆਪਾਂ ਤਿਰੰਗਾ ਨਹੀਂ ਲਾਉਣਾ। ਤਿਰੰਗੇ ਦਾ ਅਰਥ ਸਿੱਧਾ ਹੀ ਆ ਕਿ ਅਸੀਂ ਉਹਨਾਂ ਜ਼ੁਲਮਾਂ ਦਾ, ਉਹਨਾਂ ਬੇਇਨਸਾਫੀਆਂ ਦਾ ਸਾਥ ਦੇਣ ਵਾਲੇ ਲੋਕ। ਜਿਵੇਂ 1984 ਦੇ ਵਿੱਚ ਜਦੋਂ ਇੰਦਰਾ ਦੇ ਕਤਲੇਆਮ ਤੋਂ ਬਾਅਦ ਮਨੁੱਖਤਾ ਦੀ ਤਬਾਹੀ ਹੋਈ ਤਾਂ ਜਿਹੜੇ ਲੋਕ ਉਸ ਮੌਕੇ ਸਿੱਖਾਂ ਦਾ ਕਤਲੇਆਮ ਨਹੀਂ ਸੀ ਕਰ ਸਕਦੇ ਉਹਨਾਂ ਨੇ ਬਾਅਦ ਵਿੱਚ 1984 ਦੇ ਨਵੰਬਰ-ਦਸੰਬਰ ਮਹੀਨੇ ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ, ਜਦੋਂ ਵੋਟਾਂ ਹੋਈਆਂ, ਉਦੋਂ ਗੱਜ ਵੱਜ ਕੇ ਵੋਟਾਂ ਪਾਈਆਂ ਤੇ ਉਹ ਵੋਟਾਂ ਕਾਂਗਰਸ ਨੂੰ ਪਾ ਕੇ ਵੱਧ ਤੋਂ ਵੱਧ ਜਿਤਾਇਆ। ਇਹੋ ਜਿਹੀ ਗਹਿ ਗੱਡਮੀ ਜਿਹੜੀ ਐਮਪੀਆਂ ਦੀ ਉਹਨੂੰ ਫੌਜ ਦਿੱਤੀ ਕਿ ਕਾਂਗਰਸ ਪਾਰਟੀ ਜਿਹੜੀ ਆ ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਚ ਕਦੇ ਵੀ ਉਨੀ ਵੱਡੀ ਗਿਣਤੀ ਚ ਐਮਪੀ ਨਹੀਂ ਸੀ ਬਣੇ। ਉਹਦਾ ਮਤਲਬ ਇਹ ਸੀਗਾ ਕਿ ਅਸੀਂ ਸਿੱਖਾਂ ਦੇ ਇਸ ਕਤਲੇਆਮ ਨੂੰ ਬਿਲਕੁਲ ਜਾਇਜ਼ ਦੱਸਦੇ। ਸੋ ਜਿਹੜੇ ਲੋਕ ਸਿੱਖਾਂ ਦੇ ਜਾਂ ਗੈਰ ਸਿੱਖਾਂ ਦੇ ਇਸ ਤਿਰੰਗੇ ਵੱਲੋਂ ਕੀਤੇ ਹੋਏ ਜ਼ੁਲਮਾਂ ਨੂੰ ਜਾਇਜ਼ ਮੰਨਦੇ ਆ, ਦਲਿਤਾਂ ਉੱਤੇ ਅਤਿਆਚਾਰਾਂ ਨੂੰ ਜਾਇਜ਼ ਮੰਨਦੇ ਆ, ਨਾਗਿਆਂ ਉੱਤੇ, ਕਸ਼ਮੀਰੀਆਂ ਉੱਤੇ, ਮਾਓਵਾਦੀਆਂ ਤੇ, ਤਾਮਲਾਂ ਤੇ, ਕਿਹੜਾ ਬੰਦਾ ਜਿਹੜਾ ਇਸ ਤਿਰੰਗੇ ਤੋਂ ਖੁਸ਼, ਇਸ ਮੁਲਕ ਤੋਂ ਖੁਸ਼? ਸੋ ਇਸ ਮੌਕੇ ਜਦੋਂ ਕਿ ਅੰਤਰਰਾਸ਼ਟਰੀ ਹਾਲਾਤ ਵੀ ਜਿਹੜੇ ਨੇ ਉਹ ਜੰਗੀ ਬਣੇ ਹੋਏ ਨੇ, ਸਾਡੇ ਸਾਹਮਣੇ ਆ ਕਿ ਕਿਵੇਂ ਅਮਰੀਕਾ ਤੇ ਤਾਈਵਾਨ ਤੇ ਚਾਈਨਾ ਦੇ ਕਰਕੇ ਇਸ ਖਿੱਤੇ ਵਿੱਚ ਖਲਬਲੀ ਮੱਚੀ ਪਈ ਤੇ ਜਿਹੜੀ ਆਪਦੀ ਅੰਦਰੂਨੀ ਨਫ਼ਰਤ ਕਦੇ ਅੱਜ ਫੇਰੇ ਲੱਗੇ ਹੋਏ ਸੀ ਕਿ ਭਾਰਤੀ ਜਿਹੜੇ ਸਾਡੇ ਚੈਨਲ ਨੇ ਕਿ ਜੀ ਅਫਗਾਨਿਸਤਾਨ 'ਚ ਆਹ ਹੋ ਗਿਆ, ਬੜਾ ਨਜ਼ਾਰਾ ਆ ਗਿਆ, ਫਲਾਨਾ ਮਰ ਗਿਆ, ਫਲਾਨਾ। ਇਹਨਾਂ ਨੂੰ ਖੂਨ ਚਾਹੀਦਾ। ਇਹ ਖੂਨ ਖਰਾਬੇ ਨੂੰ ਪਸੰਦ ਕਰਦੇ ਲੋਕ, ਇਹ ਮਨੁੱਖਤਾ ਦੇ ਕਾਤਲ ਲੋਕ। ਉਹ ਸਾਡੀ ਹੋਈ ਅਰਦਾਸ ਆ ਕਿ ਅਸੀਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਆ ਜਿਨ੍ਹਾਂ ਨੇ ਏਕ ਨੂਰ ਤੇ ਸਭ ਜਗ ਉਪਜਾ ਕਹਿਣ, ਉਹ ਅਸੀਂ ਆ ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਣਾ, ਸਭ ਨੂੰ ਆਪਦਾ ਭਰਾ ਮੰਨਣਾ, ਸਾਰਿਆਂ ਨਾਲ ਇੱਕੋ ਜਿਹੀ ਅਸੀਂ ਦ੍ਰਿਸ਼ਟੀ ਰੱਖਣੀ। ਇਹ ਲੋਕ ਜਿਹੜੇ ਆ ਜਦੋਂ ਵੀ ਇਹਨਾਂ ਕੋਲੇ ਰਾਜ ਦੀ ਤਾਕਤ ਆਉਂਦੀ ਆ, ਜਿਹੜੀ ਗੱਲ ਜਨਾਹ ਨੇ ਕਹੀ ਸੀ ਕਿ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਅਸਲੀ ਇਹ ਉਦੋਂ ਤੁਹਾਨੂੰ ਰੌਣਕਾਂ ਲਾਉਣਗੇ ਜਦੋਂ ਇਹ ਤੁਹਾਡੇ ਹਾਕਮ ਹੋਣਗੇ, ਤੁਹਾਡੇ ਮਾਲਕ ਹੋਣ। ਇਸ ਮੌਕੇ ਭਾਰਤੀ ਹਾਕਮਾਂ ਨੇ ਬਿਲਕੁਲ ਜਿਹੜੀ ਅੱਗੇ ਧਰਮ ਨਿਰਪੱਖਤਾ ਦਾ ਇੱਕ ਬੁਰਕਾ ਜਿਹਾ ਪਾਇਆ ਹੁੰਦਾ ਸੀ ਉਹ ਲਾ, ਹੁਣ ਤਾਂ ਅਗਲੇ ਸ਼ਰੇਆਮ ਕਹਿੰਦੇ ਆ ਵੀ ਹਿੰਦੂ ਰਾਸ਼ਟਰ ਬਣਾਉਣਾ। ਸੋ ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਹੇਠ ਇਸ ਮੁਲਕ ਦੇ ਵਿੱਚ ਹਰ ਉਹ ਚੀਜ਼ ਕੀਤੀ ਜਾ ਰਹੀ ਹੈ ਜਿਹੜੀ ਇਹਨਾਂ ਨੂੰ ਆਪ ਨੂੰ ਵੀ ਚਾਹੇ ਉਹ ਬਿਲਕੁਲ ਪ੍ਰਵਾਨ ਨਾ ਹੋਵੇ, ਪਸੰਦ ਨਾ ਹੋਵੇ। ਇਹ ਤਿਰੰਗੇ ਤਰੁੰਗੇ ਨੂੰ ਕੋਈ ਪਿਆਰ ਨਹੀਂ ਕਰਦੇ। ਇਹ ਤਾਂ ਇਹ ਕਹਿੰਦੇ ਨੇ ਕਿ ਜੇ ਇਸ ਵੇਲੇ ਤਿਰੰਗੇ ਦੇ ਖਿਲਾਫ ਬੋਲੇ ਤਾਂ ਪੰਗਾ ਪੈਂਦਾ, ਬਹੁਤ ਸਾਰੇ ਲੋਕ ਟੁੱਟਦੇ ਆ।
ਸੋ ਵੱਧ ਤੋਂ ਵੱਧ ਹਿੰਦੂ ਕੱਟੜਪੰਥੀਆਂ ਨੂੰ ਨਾਲ ਜੋੜੀ ਰੱਖਣ ਦੇ ਲਈ ਇਸ ਮੌਕੇ ਜੇ ਤਿਰੰਗੇ ਦੀ ਗੱਲ ਕੀਤੀ ਜਾਂਦੀ ਆ ਤਾਂ ਤਿਰੰਗੇ ਦੀ ਗੱਲ। ਸੋ ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਕੋਈ ਸ਼ਰਮ ਹੈ ਨਹੀਂ ਕਿ ਅਸੀਂ ਦਰਬਾਰ ਸਾਹਿਬ ਦੀਆਂ ਸਰਾਵਾਂ ਉੱਤੇ ਇਹ ਜਿਹੜੀ ਆ ਜਜੀਆ ਲਾਇਆ। ਜੇ ਕੋਈ ਕਵੇ ਵੀ ਇਹਨਾਂ ਨੂੰ ਕੋਈ ਸ਼ਰਮ ਆਉਂਦੀ ਹੋਊਗੀ, ਬਿਲਕੁਲ ਇਸ ਤਰੀਕੇ ਦੀ ਤਾਂ ਇਹਨਾਂ ਨੂੰ ਗੱਲ ਹੀ ਨਹੀਂ ਆਉਂਦੀ। ਇਹ ਤਾਂ ਹੁਣ ਡਰਾਮਾ ਵਧੀਆ ਕਰ ਸਕਦੇ ਆ। ਹੁਣ ਕਈ ਜਿਹੜੇ ਸਿਆਸੀ ਭਲਵਾਨ ਆ ਉਹ ਸ਼ੁਰੂ ਹੋ ਚੁੱਕੇ ਨੇ। ਪਿਛਲੀ ਵਾਰ ਵੀ ਜਦੋਂ ਲੰਗਰ ਤੇ GST ਲਾਇਆ ਸੀ, ਜਿਸ ਬੰਦੇ ਨੇ ਇਹ ਹੁਕਮ ਦਿੱਤਾ ਉਹਨੂੰ ਕਦੇ ਪਤਾ ਨਹੀਂ ਹੈਗਾ ਵੀ ਮੈਂ ਕੀ ਕਰ ਰਿਹਾ, ਕਿਹੜੀ ਕਰਤੂਤ ਕਰ ਰਿਹਾ, ਸਭ ਪਤਾ ਹੈਗਾ। ਪਰ ਸਿੱਖਾਂ ਨੂੰ ਜਿੰਨਾ ਟਾਈਮ ਜਲੀਲ ਨਾ ਕਰਨ, ਜਿੰਨਾ ਟਾਈਮ ਇਹਨਾਂ ਲੀਡਰਾਂ ਦੀ ਚੀਕ ਚੰਗਿਆੜ ਨਾ ਸੁਣਨ, ਕਿਉਂਕਿ ਸਿੱਖ ਜਗਤ ਆ ਜਿਹੜਾ ਉਹ ਤਾਂ ਬਹੁਤ ਪਹਿਲਾਂ ਫੈਸਲਾ ਕਰ ਚੁੱਕੇ ਆ ਕਿ ਇਸ ਮੁਲਕ ਵਿੱਚ ਰਹਿਣਾ ਨਹੀਂ। ਖਾਲਿਸਤਾਨ ਤੋਂ ਘੱਟ ਗੱਲ ਨਹੀਂ ਬਣਦੀ। ਸਿੱਖੀ ਨੇ ਜਾਂ ਸਿੱਖਾਂ ਨੇ ਜੇ ਬਚਣਾ ਤਾਂ ਖਾਲਿਸਤਾਨ ਜ਼ਰੂਰੀ ਹੈ। ਅੱਜ ਦੇ ਸਮੇਂ ਦੇ ਵਿੱਚ ਖਾਲਿਸਤਾਨ ਦਾ ਵਿਰੋਧ ਕਰਨ ਵਾਲਾ ਸਿੱਖ ਜਾਂ ਤਾਂ ਜੁੱਤੀਆਂ ਚੱਟਣ ਦਾ ਆਦੀ ਆ ਜਾਂ ਜੁੱਤੀਆਂ ਖਾਣ ਦਾ। ਸੋ ਸਮੁੱਚੀ ਸਿੱਖ ਕੌਮ ਦਾ ਵੱਡਾ ਹਿੱਸਾ ਜਿਹੜਾ ਹੈ ਉਹ ਇਸ ਮੌਕੇ ਖਾਲਿਸਤਾਨ ਦੇ ਜਿਹੜਾ ਹੈਗਾ ਏਜੰਡੇ ਨਾਲ ਡਟ ਚੁੱਕਿਆ, ਖੜ ਚੁੱਕਿਆ। ਤੇ ਆਹ ਜਿਹੜੀਆਂ ਕਰਤੂਤਾਂ ਨੇ ਉਹ ਬਾਕੀਆਂ ਨੂੰ ਵੀ ਮਜਬੂਰ ਕਰ ਦੇਣਗੀਆਂ। ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਇੱਥੇ ਸਾਰਿਆਂ ਨੂੰ ਜਿਹੜਾ ਹੈਗਾ ਉਹ ਜਜੀਆ ਲਾ ਦੇਾਂਗੇ, ਤੇ ਕਦੇ ਕਹਿੰਦੇ ਆ ਕੜੇ ਲਾਹੋ, ਕਦੇ ਕਹਿੰਦੇ ਆ ਦਸਤਾਰ, ਕਦੇ ਕਿਸੇ ਗੱਲ ਤੇ ਕਿੰਤੂ, ਕਦੇ ਕਿਸੇ ਗੱਲ ਤੇ ਕਿੰਤੂ। ਸੋ ਮਨੁੱਖਤਾ ਦਾ ਜਿਹੜਾ ਘਾਣ ਉਹ ਕਰਨ ਕਰਾਉਣ ਵਾਲੇ ਲੋਕ ਇਸ ਮੌਕੇ ਚਾਹੁੰਦੇ ਆ ਕਿ ਅਸੀਂ ਸਾਰੇ ਭਾਰਤ ਵਿੱਚ ਇਹ ਝੰਡੇ ਝੁੰਡੇ ਜੇ ਲਹਿਰਾ ਕੇ ਲੋਕਾਂ ਨੂੰ ਦੱਸੀਏ ਕਿ ਸਾਰੇ ਪਾਸੇ ਸਾਡੀ ਤੂਤੀ ਬੋਲਦੀ ਆ। ਪਰ ਇਹੋ ਜਿਹੇ ਡਰਾਮੇ, ਇਹੋ ਜਿਹੀਆਂ ਹਰਕਤਾਂ ਜਿਹੜੀਆਂ ਨੇ ਇਹ ਹੋਸ਼ਾਪਣ ਹੁੰਦਾ। ਤੁਸੀਂ ਧੱਕੇ ਨਾਲ ਕਿਸੇ ਤੇ ਕਿਵੇਂ ਆਪਦਾ ਤਿਰੰਗਾ ਇੰਪੋਜ਼ ਕਰ ਸਕਦੇ ਹੋ, ਕਿਵੇਂ ਧੱਕੇ ਨਾਲ ਉਹਦੇ ਉੱਤੇ ਇਹ ਧੱਕਾ ਠੋਕ ਸਕਦੇ ਹੋ ਵੀ ਤੁਹਾਨੂੰ ਲਾਉਣਾ ਪਊ, ਠੋਕ ਸਕਦੇ। ਸੋ ਜਿਨ੍ਹਾਂ ਲੋਕਾਂ ਨੇ ਆਪਦੇ ਕੀਤੇ ਹੋਏ ਕਦੇ ਵਾਅਦਿਆਂ ਤੇ ਨਹੀਂ ਖੜਨਾ, ਕਦੇ ਆਪਦੇ ਭਾਈਚਾਰੇ ਨੂੰ ਸਾਥ ਸਹਿਯੋਗ ਨਹੀਂ ਦੇਣਾ, ਇਹਨਾਂ ਦੇ ਸਤਾਏ ਹੋਏ ਹਿੰਦੂ ਭਾਈਚਾਰੇ ਦੇ ਲੱਖਾਂ ਲੋਕ ਆ ਜਿਹੜੇ ਕੋਈ ਈਸਾਈ ਬਣਦੇ ਫਿਰਦੇ ਆ, ਕੋਈ ਕਿਸੇ ਪਾਸੇ ਨੂੰ ਭੱਜਾ ਫਿਰਦਾ, ਇਹ ਤਾਂ ਸੁਖੀ ਕੌਣ? ਉਲਟੀ ਗੱਲ ਇਹ ਆ ਕਿ ਜਦੋਂ ਤਾਂ ਇਸ ਮੁਲਕ ਦੇ ਵਿੱਚ ਜਿਹੜੇ ਹਿੰਦੂਤਵਾ ਦਾ ਨਾਅਰਾ ਨਹੀਂ ਸੀ ਲਾਉਂਦੇ, ਜਿਹੜੇ ਧਰਮ ਨਿਰਪੱਖਤਾ ਦੀ ਗੱਲ ਕਰਦੇ ਸੀ, ਬੇਸ਼ੱਕ ਉਹਨਾਂ ਦੇ ਧਰਮ ਨਿਰਪੱਖਤਾ ਦੇ ਨਾਅਰੇ ਵਿੱਚ ਬੁਰਕਾ ਹੀ ਸੀਗਾ, ਪਰ ਉਹਨਾਂ ਦੇ ਮੌਕੇ ਤਾਂ ਕਦੇ ਕਿਸੇ ਨੇ ਇਹ ਗੱਲ ਨਹੀਂ ਸੀ ਕਿ ਹਿੰਦੂ ਖਤਰੇ। ਪਰ ਜਦੋਂ ਤੋਂ ਹੁਣ ਇਹਨਾਂ ਦਾ ਰਾਜ ਆਇਆ ਹਿੰਦੂਤਵਾ ਵਾਲਿਆਂ ਦਾ, ਉਦੋਂ ਤੋਂ ਇੱਕੋ ਹੀ ਬੋਲੀ ਸੁਣਦੇ ਆ ਕਿ ਹਿੰਦੂ ਖਤਰੇ 'ਚ ਆ, ਹਿੰਦੂ ਮਾਰੇ ਗਏ, ਹਿੰਦੂ ਲੁੱਟੇ ਗਏ, ਹਿੰਦੂ ਨੂੰ ਬਚਾਉਣਾ, ਉਹ ਹਿੰਦੂ ਦੀ ਰਾਖੀ ਕਰਨੀ। ਸੋ ਜਿਹੜਾ ਇਹ ਸਾਰਾ ਮਾਹੌਲ ਬਣਿਆ ਹੋਇਆ, ਇਹਦੇ ਵਿੱਚ ਸਾਰੇ ਮੁਲਕ ਦੇ ਵਿੱਚ ਅੱਡ-ਅੱਡ ਧਿਰਾਂ, ਅੱਡ-ਅੱਡ ਧੜੇ, ਅੱਡ-ਅੱਡ ਕਾਰਨਾਂ ਕਰਕੇ ਲੋਕ ਜਿਹੜੇ ਆ ਉਹ ਇਸ ਮੂਵ ਦਾ ਵਿਰੋਧ ਕਰ ਰਹੇ ਆ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਲੋਕ ਅੱਜ ਬਿਲਕੁਲ ਆਪਦੇ ਫਰਜ਼ ਪਛਾਣਦੇ ਆ, ਤੇ ਸਾਨੂੰ ਆਸ ਕਰਨੀ ਬਣਦੀ ਆ ਜੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਜਿਹੜੇ ਅਹਿਮ ਅਹੁਦਿਆਂ ਤੇ ਗੁਰਦੁਆਰਾ ਕਮੇਟੀਆਂ 'ਚ ਜਾਂ ਹੋਰਨਾਂ ਥਾਵਾਂ ਤੇ ਬੈਠੇ ਆ ਲੋਕ, ਉਹਨਾਂ ਦਾ ਇਹ ਫਰਜ਼ ਬਣਦਾ ਕਿ ਉਹ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਲਈ ਮਜਬੂਰ ਕਰਨ। ਹੁਣ ਆ ਜਿਹੜਾ ਬਾਦਲ ਦਲ ਆ ਉਹ ਤਾਂ ਖੱਖੜੀਆਂ ਕਰੇਲੇ ਹੋ ਚੁੱਕਿਆ, ਉਹਦੇ ਕੋਲ ਤਾਂ ਕੋਈ ਇਹੋ ਜਿਹੀ ਗੱਲ ਹੈ ਨਹੀਂ। ਪਰ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਹੈ, ਜੇਕਰ ਉਹ ਚੱਜ ਹੱਲ ਦੀ ਕੋਈ ਗੱਲ ਕਰ ਜਾਵੇ ਤਾਂ ਹੋ ਸਕਦਾ ਇਤਿਹਾਸ ਵਿੱਚ ਲੋਕ ਉਹਨੂੰ ਚੇਤੇ ਕਰਨ ਕਿ ਇਹਨੇ ਫਲਾਨੇ ਵੇਲੇ ਚੰਗੀ ਗੱਲ ਵੀ ਕੀਤੀ ਸੀ, ਇਕੱਲੇ ਬਾਦਲਾਂ ਦੀ ਡੁੱਡ ਵੀ ਨਹੀਂ ਸੀ ਖੜਕਾਈ, ਪੰਥ ਦਾ, ਕੌਮ ਦਾ ਵੀ ਕੁਝ ਸੋਚਿਆ ਸੀ। ਸੋ ਇਸ ਮਾਹੌਲ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਬੇਨਤੀਆਂ ਕਰਨ। ਚੀਫ ਖਾਲਸਾ ਦੀਵਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਜੂਰ ਸਾਹਿਬ ਬੋਰਡ, ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ, ਜਿਹੜੇ ਸਾਡੇ ਤਖਤ ਸਾਹਿਬਾਨ, ਇਹਨਾਂ ਸਭ ਥਾਂ ਤੋਂ ਆਪੋ ਆਪਣੇ ਢੰਗ ਤਰੀਕੇ ਨਾਲ ਇਹਨਾਂ ਤੱਕ ਗੱਲ ਉੱਪਰਦੀ ਕਰੋ। ਤੇ ਜੇ ਹੋ ਸਕੇ ਤਾਂ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋਣਾ ਚਾਹੀਦਾ ਕਿ ਜਿਸ ਮੁਲਕ ਦੇ ਵਿੱਚ ਆਏ ਦਿਨ ਸਾਡੇ ਉੱਤੇ ਜ਼ੁਲਮ ਹੁੰਦਾ, ਉਸ ਮੁਲਕ ਦੇ ਵਿੱਚ ਅਸੀਂ ਕੋਈ ਤਿਰੰਗੇ ਤੁਰੰਗੇ ਦੇ ਹੱਕ 'ਚ ਨਹੀਂ ਹੈ। ਆਪੋ ਆਪਣੇ ਖਾਲਸਾਈ ਪਰਚਮ ਜਿਹੜੇ ਆ ਉਹ ਚਲਾਏ ਜਾਣ। ਮੈਂ ਇੱਥੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਇੱਕ ਵਾਰ 1992-93 ਦੀ ਗੱਲ ਹੈ, ਜਦੋਂ ਬਹੁਤ ਝੂਠੇ ਮੁਕਾਬਲਿਆਂ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਤੇ ਹੋਰ ਜ਼ੁਲਮ ਹੋ ਰਿਹਾ ਸੀ। ਉਸ ਮੌਕੇ ਸ਼੍ਰੋਮਣੀ ਕਮੇਟੀ ਨੇ ਕਾਲੀ ਦੀਵਾਲੀ ਦਾ ਐਲਾਨ ਕਰਤਾ ਵੀ ਅਸੀਂ ਕਾਲੀ ਦੀਵਾਲੀ ਮਨਾਵਾਂਗੇ। ਮਿੰਟੋ ਮਿੰਟੀ ਭੱਜੇ ਆਏ ਦਿੱਲੀ ਤੋਂ ਬੰਦੇ, ਨਾਗਪੁਰ ਤੋਂ ਬੰਦੇ, ਟੌੜਾ ਸਾਹਿਬ ਨੂੰ ਮਿਲੇ ਕਿ ਜੀ ਤੁਸੀਂ ਇਹ ਐਲਾਨ ਵਾਪਸ ਲਓ, ਇਹਦੇ ਨਾਲ ਤਾਂ ਐਂ ਹੋ ਜੂ, ਵੋ ਹੋ।
ਸੋ ਇਹਨਾਂ ਦੀ ਦੁੱਖ ਦੀ ਰਾਗਾ ਜਿਹੜੀ ਉਹ ਤੇ ਹੱਥ ਰੱਖਣ ਦੀ ਲੋੜ ਆ। ਇਸ ਮੌਕੇ ਐਵੇਂ ਬੀਬੇ ਬਾਲਕ ਜੇ ਬਣ ਕੇ ਤਿਰੰਗੇ ਝਲਾਉਣ ਦੀ ਗੱਲ ਕਰਨੀ, ਇਸ ਮੌਕੇ ਇਹ ਕਹਿਣਾ ਕਿ ਜੀ ਇਸ ਮੁਲਕ ਨੇ ਸਾਨੂੰ ਆਹ ਦਿੱਤਾ ਉਹ ਦਿੱਤਾ। ਚੇਤੇ ਕਰੋ ਵੀ 1947 ਤੋਂ ਬਾਅਦ ਜਦੋਂ ਆਪਾਂ ਜਾਨੋਂ ਪਿਆਰੇ ਗੁਰਧਾਮਾਂ ਨੂੰ ਛੱਡ ਕੇ, ਨਨਕਾਣਾ ਸਾਹਿਬ ਵਰਗਿਆਂ ਨੂੰ ਛੱਡ ਕੇ ਇੱਥੇ ਆਏ, ਜਦੋਂ ਇੰਨਾ ਜ਼ੁਲਮ ਝੱਲ ਕੇ ਇੰਨਾ ਸਾਰਾ ਕੁਝ, ਉਹ ਇਹ ਵਾਅਦੇ ਸੀ ਨਾ ਵੀ ਵਾਅਦੇ ਕੀਤੇ ਇਹਨਾਂ ਨੇ ਆਪਾਂ ਉਹ ਵਾਅਦੇ ਪੂਰੇ ਕਰਨਗੇ। ਉਦੋਂ ਤਾਂ ਨਹਿਰੂ ਹੁਣੀ ਕਹਿੰਦੇ ਹੁੰਦੇ ਸੀਗੇ ਵੀ ਉੱਤਰੀ ਭਾਰਤ 'ਚ ਇੱਕ ਖਿੱਤਾ ਹੀ ਘੜ ਦੇਣਾ ਜਿੱਥੇ ਪੰਜਾਬ ਦੇ ਜਿਹੜਾ ਮਾਹੌਲ ਆ, ਜਿੱਥੇ ਸਿੱਖ ਲੋਕ ਵੀ ਆਪਦੀ ਆਜ਼ਾਦੀ ਦਾ ਨਿੱਘ ਮਾਣ ਸਕਣ। ਚੰਗਾ ਆਜ਼ਾਦੀ ਦਾ ਨਿੱਘ ਮਾਣਿਆ, ਜੁੱਤੀਆਂ ਪਈਆਂ ਪਹਿਲੇ ਦਿਨ ਤੋਂ। ਉਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਾਨੂੰ ਇਸ ਗੱਲ ਦਾ ਚੇਤੇ ਰੱਖਣ ਦੀ ਲੋੜ ਆ ਕਿ ਅਸੀਂ ਨਹੀਂ, ਇਸ ਮੁਲਕ ਦੇ ਇਹਨਾਂ ਹਾਕਮਾਂ ਦੀ, ਇਹਨਾਂ ਲੋਕਾਂ ਦੀ ਜ਼ਿੰਮੇਵਾਰੀ ਸੀ ਕਿ ਸਾਤੋਂ ਕੀ ਕਹਾਉਣਾ, ਜਾਂ ਤਾਂ ਸਾਤੋਂ ਇਹ ਕਹਾ ਲੈਂਦੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਤੇ ਜਾਂ ਕੋਈ ਦੂਜੀ ਗੱਲ। ਪਰ ਸਾਡੇ ਨਾਲ ਇਹਨਾਂ ਨੇ ਉਹ ਕੀਤਾ ਕਿ ਅਸੀਂ ਸਾਰੇ ਇਹ ਕਹਿਣ ਲਈ ਮਜਬੂਰ ਹੋ ਗਏ ਕਿ ਮੁੱਦतें बीत गई हैं जुल्मों सितम सहते हुए, शर्म सी आती है इस वतन को वतन कहते। सो इस मुल्क दे विच साडे नाल जो जुल्म, जो बेइंसाफियां ਵਧੀਕੀਆਂ ਹੋਈਆਂ ਨੇ, ਉਹਦੇ संबंध ਵਿੱਚ ਸਾਨੂੰ ਚਾਹੀਦਾ ਚੇਤੇ ਕਰਕੇ ਕਿ ਅਸੀਂ ਜਿਹੜਾ ਇਹ ਤਿਰੰਗੇ ਝੰਡੇ ਵਾਲੀ ਲਹਿਰ ਆ ਇਹਦਾ ਬਾਈਕਾਟ ਕਰੀਏ, ਇਹਦਾ ਵਿਰੋਧ ਕਰੀਏ। ਸੋ ਅੱਜ ਲਈ ਇੰਨਾ ਹੀ ਕਾਫੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।